पंजाबी रेडियो USA सुन रहे सारे ही मानजो ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਉਹਨਾਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਦਾ ਸ਼ਾਮ ਦਾ ਬੁਲੇਟਿਨ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਟੈਲੀਫੋਨ ਦੇ ਰਾਹੀਂ ਆਈਫੋਨ ਦੇ ਰਾਹੀਂ ਅਤੇ ਫੇਸਬੁੱਕ ਦੇ ਉੱਤੇ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 11 ਤਰੀਕ ਆ ਅਤੇ ਦਿਨ ਜਿਹੜਾ ਉਹ ਵੀਰਵਾਰ ਆ। ਅਸੀਂ ਸ਼ਾਮ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਅਤੇ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਇਹਨਾਂ ਨੂੰ ਕਾਲ ਕਰੋ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ ਜਿਹੜੇ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਉੱਪਲ ਡਿਜੀਟਲ ਸਟੂਡੀਓ ਦੇ ਜਸਵਿੰਦਰ ਉੱਪਲ 5302182360। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਵੱਲ ਚੱਲੀਏ ਕਰੋਨਾ ਵਾਇਰਸ ਨੂੰ ਲੈ ਕੇ। ਕਹਿੰਦੇ ਐਰੀਜ਼ੋਨਾ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਿਸ ਦੀ ਗਿਣਤੀ ਜਿਹੜੀ ਆ ਉਹ ਲਗਭਗ ਦੁੱਗਣੀ ਹੋ ਗਈ ਆ ਮੈਮੋਰੀਅਲ ਡੇ ਤੋਂ ਬਾਅਦ ਜੇ ਦੇਖਿਆ ਜਾਵੇ। ਕਹਿੰਦੇ ਪਈ ਇਸ ਵੀਰਵਾਰ ਜਾਣੀ ਕਿ ਅੱਜ ਤੱਕ ਜਿਹੜੇ ਟੋਟਲ ਸਟੇਟ ਦੇ ਵਿੱਚ 31,264 ਲੋਕ ਜਿਹੜੇ ਹੈਗੇ ਆ ਉਹ ਕਰੋਨਾ ਵਾਇਰਸ ਤੋਂ ਪੀੜਤ ਹੈਗੇ ਆ ਅਤੇ ਨਵੇਂ ਕੇਸ ਜਿਹੜੇ ਅੱਜ ਆ 1412 ਕੇਸ ਜਿਹੜੇ ਉਹ ਆਏ ਹੈਗੇ ਆ। ਕਹਿੰਦੇ ਵੀ 300% ਦੇ ਕਰੀਬ ਨੰਬਰ ਕੇਸ ਜਿਹੜੇ ਆ ਉਹ ਮਈ 1 ਤੋਂ ਲੈ ਕੇ ਹੁਣ ਤੱਕ ਵਧੇ ਹੈਗੇ ਆ। ਇਹ ਐਰੀਜ਼ੋਨਾ ਦੀ ਜਿਹੜੀ ਸਿਚੁਏਸ਼ਨ ਹੈਗੀ ਆ ਜੀ ਬਿਲਕੁਲ। ਹੋਰ ਵੀ ਕਈ ਸੂਬਿਆਂ ਦੇ ਵਿੱਚ ਮੈਮੋਰੀਅਲ ਡੇ ਦੇ ਰਿਲੈਕਸੇਸ਼ਨ ਤੋਂ ਬਾਅਦ ਉਸ ਤੋਂ ਬਾਅਦ 'ਚ ਪ੍ਰੋਟੈਸਟ ਉਹਨਾਂ ਤੋਂ ਬਾਅਦ ਦੇ ਵਿੱਚ ਹੁਣ ਕੇਸ ਜਿਹੜੇ ਉਹ ਵਧਣੇ ਸ਼ੁਰੂ ਹੋ ਰਹੇ ਨੇ। ਉੱਧਰ ਅੱਜ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਸਟਾਕ ਮਾਰਕੀਟ ਦੇ ਲਈ ਕਾਫੀ ਵੱਡਾ ਝਟਕੇ ਵਾਲਾ ਜਿਹੜਾ ਦਿਨ ਰਿਹਾ। ਪਿਛਲੇ ਕੁਛ ਦਿਨਾਂ ਤੋਂ ਲਗਾਤਾਰ ਸਟਾਕ ਮਾਰਕੀਟ ਆ ਉਹ ਕੁਛ ਰਿਕਵਰੀ ਦੇ ਵੱਲ ਨੂੰ ਵਧੀ ਸੀਗੀ, ਪਰ ਅੱਜ ਅਚਾਨਕ ਤਕਰੀਬਨ 7% ਅਚਾਨਕ ਜਿਹੜੀ ਮਾਰਕੀਟ ਆ ਉਹ ਡਿੱਗ ਗਈ। 1861 ਪੁਆਇੰਟ ਜਿਹੜੀ ਉਹ ਮਾਰਕੀਟ ਆ ਡਿੱਗੀ ਆ। 25,128 ਦੇ ਉੱਤੇ ਬੰਦ ਹੋਈ ਆ। ਕਹਿੰਦੇ ਵੀ ਇਸ ਦਾ ਮੁੱਖ ਕਾਰਨ ਇਹੀ ਸੀਗਾ ਵੀ ਵਾਲ ਸਟਰੀਟ ਨੂੰ ਇਹ ਖਤਰਾ ਸੀਗਾ ਵੀ ਕਰੋਨਾ ਵਾਇਰਸ ਜਿਹੜਾ ਮੁੜ ਸਿਰ ਜਿਹੜਾ ਉਸ ਦਾ ਪਨਪ ਰਿਹਾ, ਯਾਨੀ ਕਿ ਦੂਜੀ ਵੇਵ ਜਿਹੜੀ ਉਹ ਚੱਲ ਰਹੀ ਹੈ। ਜਿੱਦਾਂ ਇੱਦਾਂ ਲੱਗ ਰਿਹਾ ਸੀ ਹਰਜੋਤ ਸਿੰਘ ਜੀ ਪਹਿਲੀ ਵੇਵ ਵੀ ਪੂਰੀ ਜਿਹੜੀ ਉਹ ਖਤਮ ਨਹੀਂ ਸੀ ਹੋਈ ਅਤੇ ਨਾਲ ਹੀ ਜਿਹੜੇ ਅਚਾਨਕ ਹੋਰ ਝਟਕੇ ਜਿਹੜੇ ਆਉਣੇ ਸ਼ੁਰੂ ਹੋਏ ਆ। ਸੋ ਉਸ ਦੇ ਡਰ ਤੋਂ ਕਿਤੇ ਨਾ ਕਿਤੇ ਆਪਾਂ ਨੂੰ ਇਹ ਚੀਜ਼ ਕਹਿੰਦੇ ਆ ਵੀ ਦੇਖਣ ਨੂੰ ਮਿਲੀ ਆ ਵੀ ਸਟਾਕ ਜਿਹੜੇ ਆ ਉਹ ਅੱਜ ਪੂਰੀ ਤਰ੍ਹਾਂ ਲੜਖੜਾਏ ਨੇ ਜੀ। ਅਗਲੀ ਖਬਰ ਚੱਲੀਏ ਜਿਹੜੇ ਸ਼ਿਕਾਗੋ ਦੇ ਵਿੱਚ ਕਹਿੰਦੇ 13 ਦੇ ਕਰੀਬ ਜਿਹੜੇ ਪੁਲਿਸ ਆਫੀਸਰ ਸੀਗੇ ਉਹ ਜੂਨ ਪਹਿਲੀ ਨੂੰ ਜਦੋਂ ਉੱਥੇ ਪ੍ਰੋਟੈਸਟ ਹੋ ਰਹੇ ਸੀ ਇੱਕ ਆਫਿਸ ਦੇ ਵਿੱਚ ਕਹਿੰਦੇ ਵੀ ਉਹ ਲੁਕੇ ਹੀ ਰਹੇ। ਇਹ ਜਿਹੜੀ ਆ ਇੱਕ ਵੀਡੀਓ ਜਿਹੜੀ ਬਾਅਦ ਦੇ ਵਿੱਚ ਰਿਲੀਜ਼ ਹੋਈ ਹੈਗੀ ਆ। ਕਹਿੰਦੇ ਪਈ ਕਾਂਗਰਸਮੈਨ ਜਿਹੜਾ ਹੈਗਾ ਰਿਪਰੈਜ਼ੈਂਟੇਟਿਵ ਬੌਬੀ ਰਸ਼ ਉਹਦੇ ਆਫਿਸ ਦੇ ਵਿੱਚ 13 ਜਾਣੇ ਲੁਕੇ ਰਹੇ ਅਤੇ ਉੱਥੇ ਹੀ ਉਹਨਾਂ ਨੇ ਚਾਹ ਪਾਣੀ ਛਕਿਆ ਜੋ ਵੀ ਉਹਨਾਂ ਦਾ ਅਤੇ ਪੌਪਕੌਰਨ ਵਗੈਰਾ। ਪਰ ਉਹਦੇ ਸੰਬੰਧ ਦੇ ਵਿੱਚ ਜਿਹੜੀ ਮੇਅਰ ਆ ਲੋਰੀ ਲਾਈਟਫੁੱਟ ਉਸਨੇ ਇਹ ਕਿਹਾ ਵੀ ਬਹੁਤ ਹੀ ਮਾੜੀ ਗੱਲ ਆ ਜਦੋਂ ਕਿ ਇੰਨੀਆਂ ਜ਼ਿਆਦਾ ਜਿਹੜੀਆਂ ਕਾਲਸ ਆ ਰਹੀਆਂ ਸੀ ਅਤੇ ਬਾਹਰ ਜਿਹੜੀ ਆ ਨੁਕਸਾਨ ਹੋ ਰਿਹਾ ਸੀ ਅਤੇ ਪੁਲਿਸ ਵਾਲੇ ਜਿਹੜੇ ਆ ਇੱਕ ਆਫਿਸ ਦੇ ਵਿੱਚ ਹੀ ਜਿਹੜੇ ਬੈਠੇ ਰਹੇ ਹੈਗੇ ਆ। ਕਹਿੰਦੇ ਵੀ 1 ਜੂਨ ਦਾ ਦਿਨ ਤੜਕੇ ਨੂੰ 1 ਵਜੇ ਦੇ ਕਰੀਬ ਜਿਹੜਾ ਉਹ ਬੜਾ ਮਾੜਾ ਟਾਈਮ ਸੀ। ਉਸ ਟਾਈਮ ਦੇ ਉੱਤੇ ਕਹਿੰਦੇ ਸ਼ਿਕਾਗੋ ਦੇ ਵਿੱਚ 24 ਘੰਟਿਆਂ ਦੇ ਵਿੱਚ 911 ਦੇ ਕੋਲ 65,000 ਕਾਲਸ ਆਈਆਂ ਜਿਹੜੀਆਂ ਕਿ 50,000 ਕਾਲਾਂ ਬਾਕੀ ਦਿਨਾਂ ਦੇ ਟਿਪੀਕਲ ਦਿਨ ਦੇ ਮੁਕਾਬਲੇ ਜ਼ਿਆਦਾ ਸੀਗੀਆਂ। ਕਹਿੰਦੇ ਵੀ ਉਸ ਦਿਨ ਜਿਹੜੀ ਵਾਇਲੈਂਸ ਆ ਸਭ ਤੋਂ ਜ਼ਿਆਦਾ ਹਾਈਟ 'ਤੇ ਸੀ ਜੀ। ਹਰਜੋਤ ਸਿੰਘ ਜੀ ਇਕੋਨਮੀ ਦੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਬ੍ਰਿਟੇਨ ਦੇ ਵਿੱਚ ਇਸ ਟਾਈਮ ਬਹੁਤ ਬੁਰੇ ਹਾਲਾਤ ਇਕੋਨਮੀ ਵਾਈਜ਼ ਜਿਹੜੇ ਉਹ ਚੱਲ ਰਹੇ ਨੇ। ਇਹ ਜਿਹੜਾ ਬ੍ਰੈਗਜ਼ਿਟ ਕਰਨ ਵਾਲੇ ਆ ਉਹ ਮੁੜ ਕੇ ਜਿਹੜੀ ਆ ਉਹ ਗੁਹਾਰ ਲਾ ਰਹੇ ਸੀ ਬਾਕੀ ਯੂਰਪੀਅਨ ਸੰਘ ਦੇ ਲੋਕਾਂ ਨੂੰ ਵੀ ਆ ਕੇ ਮੁੜ ਕੇ
ਬ੍ਰਿਟੇਨ ਦੇ ਵਿੱਚ ਕੰਮ ਕਰਨਾ ਜਿਹੜਾ ਹੈ ਉਹ ਤੁਸੀਂ ਸ਼ੁਰੂ ਕਰੋ। ਅਜੇ ਬੜੇ ਔਖੇ ਹੋ ਕੇ ਜਾਂ ਬੜੇ ਕਹਿ ਲਓ ਵੀ ਮਾਣ ਦੇ ਨਾਲ ਉਹਨਾਂ ਨੇ ਸਾਰਾ ਕੁਛ ਯੂਰਪੀਅਨ ਸੰਘ ਦੇ ਨਾਲੋਂ ਆਪਣੇ ਨਾਤੇ ਜਿਹੜੇ ਉਹ ਤੋੜੇ ਸੀਗੇ। ਅਤੇ ਕਹਿੰਦੇ ਉੱਥੇ ਇੱਕ ਗ੍ਰੇਟ ਫਰੋਸਟ ਕਰਕੇ ਜਾਣੀ ਜਾਂਦੀ ਆ ਇਕੋਨਮੀ ਦੇ ਨਾਲ ਸੰਬੰਧ ਦੇ ਵਿੱਚ 1709 ਦੇ ਵਿੱਚ ਸੀਗੀ ਆਈ। ਕਹਿੰਦੇ ਉਦੋਂ ਤੋਂ ਵੀ ਕਹਿੰਦੇ ਬੁਰੇ ਹਾਲਾਤ ਇਕਨੋਮਿਕ ਆਰਥਿਕ ਤੌਰ ਦੇ ਉੱਤੇ ਮੰਦੀ ਜਿਹੜੀ ਆ ਉੱਦਾਂ ਦੀ ਜਿਹੜੀ ਹੋ ਸਕਦੀ ਆ। ਵਰਲਡ ਵਾਰ 2 ਤੋਂ ਬਾਅਦ ਦੇ ਵਿੱਚ ਜਿਹੜੇ ਫਾਈਨੈਂਸ਼ੀਅਲ ਹਾਰਡਸ਼ਿਪ ਸੀਗੀਆਂ, ਮੁਸ਼ਕਿਲਾਂ ਜਿਹੜੀਆਂ ਆਈਆਂ ਸੀਗੀਆਂ ਜਾਂ ਉਸ ਦੇ ਦੌਰਾਨ ਉਸ ਨੂੰ ਲੈ ਕੇ, ਅਤੇ ਜਿਹੜਾ ਗ੍ਰੇਟ ਡਿਪਰੈਸ਼ਨ 1930 ਦਾ ਸੀਗਾ ਜਿਹੜਾ ਕਿ ਉਹ ਵੀ ਪੂਰੇ ਵਿਸ਼ਵ ਦੇ ਵਿੱਚ ਸੀਗਾ, ਉਹਦੇ ਨਾਲ ਜਿਹੜਾ ਇਸ ਨੂੰ ਜੋੜ ਕੇ ਹੁਣ ਦੇਖਿਆ ਜਾ ਰਿਹਾ ਹੈਗਾ ਆ। ਸੋ ਇਹ ਕਹਿੰਦੇ ਵੀ ਉਦੋਂ ਗ੍ਰੇਟ ਫਰੋਸਟ ਦੇ ਵਿੱਚ ਲਗਾਤਾਰ ਜਿਹੜੇ ਟੈਂਪਰੇਚਰ ਉਹ ਬਹੁਤ ਡਾਊਨ ਰਹੇ ਸੀਗੇ, ਜਿਸ ਕਰਕੇ ਫਸਲ ਅਤੇ ਹੋਰ ਸਾਰੀਆਂ ਚੀਜ਼ਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਅਤੇ ਕਹਿੰਦੇ ਵੀ ਇੱਦਾਂ ਹੀ ਲੱਗ ਰਿਹਾ ਵੀ ਹੁਣ ਇਕੋਨਮੀ ਇੰਨੀ ਡਾਊਨ ਆ ਵੀ ਸਾਰੀਆਂ ਚੀਜ਼ਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਆ ਜੀ। ਇਸੇ ਤਰ੍ਹਾਂ ਜੇ US ਦੀ ਇਕੋਨਮੀ ਦੀ ਗੱਲ ਕਰਦੇ ਜਾਈਏ, 6.5% ਕਹਿੰਦੇ US ਦੀ ਇਕੋਨਮੀ ਇਸ ਸਾਲ ਜਿਹੜੀ ਆ ਉਹ ਸ਼ਰਿੰਕ ਕਰੂਗੀ। ਇਹ ਜਿਹੜੇ ਆ ਸੈਂਟਰਲ ਬੈਂਕ ਨੇ ਜਿਹੜੀ ਆ ਬਹੁਤ ਹੀ ਜਿਹੜੀ ਕਹਿੰਦੇ ਭਈ ਖਤਰਨਾਕ ਆਊਟਲੁੱਕ, ਜਿਹੜੀ ਬਲੀਕ ਆਊਟਲੁੱਕ ਦਿੱਤੀ ਹੈਗੀ ਆ 2020 ਸੰਨ ਦੀ ਇਕੋਨਮੀ ਦੀ। ਅਤੇ ਫੈਡਰਲ ਰਿਜ਼ਰਵ ਬੋਰਡ ਕਹਿੰਦਾ ਆ ਵੀ ਇੰਟਰਸਟ ਰੇਟ ਉਹ ਲਗਭਗ 0 ਤੱਕ ਹੀ ਰੱਖਣਗੇ ਸੰਨ 2022 ਤੱਕ, ਤਾਂ ਕਿ ਜਿਹੜੀ ਇਕੋਨਮੀ ਆ ਉਹ ਪਿਕ ਹੋ ਸਕੇ। ਅਤੇ ਅਨਪਲਾਈਮੈਂਟ ਕਹਿੰਦੇ ਵੀ ਜਦੋਂ 9.3 ਤੇ ਫਾਲ ਹੋ ਜਾਊਗੀ ਹੋਪਫੁਲੀ ਕਹਿੰਦੇ ਨੈਕਸਟ ਈਅਰ 2021 ਦੇ ਵਿੱਚ। ਪਰ ਅੱਜ ਦੀ ਡੇਟ ਦੇ ਵਿੱਚ 40 ਮਿਲੀਅਨ ਤੋਂ ਵੱਧ ਲੋਕ ਜਿਹੜੇ ਆ ਉਹ USA ਦੇ ਵਿੱਚ ਅਨਪਲਾਈਡ ਆ। ਪਿਛਲੇ ਹਫ਼ਤੇ ਜਿਹੜੀ ਆ 1.5 ਮਿਲੀਅਨ ਦੇ ਕਰੀਬ ਹੋਰ ਲੋਕਾਂ ਨੇ ਜਿਹੜੀ ਅਨਪਲਾਈਮੈਂਟ ਫਾਈਲ ਕੀਤੀ ਸੀ। ਜੀ ਬਿਲਕੁਲ। ਸੋ ਆਪਾਂ ਇਕੋਨਮੀ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਜਿਹੜੀਆਂ ਟੈਕਨੋਲੋਜੀ ਦੀਆਂ 5 ਵੱਡੀਆਂ ਕੰਪਨੀਆਂ ਆ ਉਹਨਾਂ ਨੇ ਅੱਜ ਇਕੱਠੇ ਇੱਕ ਹਿਸਾਬ ਦੇ ਨਾਲ $270 ਬਿਲੀਅਨ ਦੀ ਵੈਲਿਊ ਜਿਹੜੀ ਆ ਉਹ 1800 ਪੁਆਇੰਟ ਦੇ ਜਿਹੜੇ ਲੁੜਕਣ ਦੇ ਨਾਲ ਜਿਹੜੀ ਉਹਨਾਂ ਨੇ ਗਵਾ ਲਈ ਹੈਗੀ ਆ। ਸੋ ਇੰਨਾ ਜਿਹੜਾ ਇਹ ਪਲੰਜ ਆਇਆ, ਕਹਿੰਦੇ ਮਾਰਚ ਮਹੀਨੇ ਤੋਂ ਬਾਅਦ 'ਚ ਜਦੋਂ ਪੈਨੇਡੈਮਿਕ ਸ਼ੁਰੂ ਹੀ ਹੋਈ ਸੀ ਉਦੋਂ ਕਾਫੀ ਜਿਹੜੀ ਗਿਰਾਵਟ ਦੇਖੀ ਗਈ ਸੀ। ਸੋ ਉਸੇ ਤਰੀਕੇ ਦੀ ਜਾਂ ਉਸ ਤੋਂ ਵੱਡੀ ਜਿਹੜੀ ਗਿਰਾਵਟ ਆ ਉਹ ਹੁਣ ਅਚਾਨਕ ਦੇਖੀ ਗਈ ਹੈਗੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਕੀ ਬਣਦਾ। ਉੱਦਾਂ ਜਿਹੜਾ ਡਾਊ ਜੋਨ ਫਿਊਚਰ ਆ ਉਹ 140-150 ਪੁਆਇੰਟ ਜਿਹੜਾ ਉੱਤੇ ਹਾਲ ਦੀ ਘੜੀ ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ ਉਦੋਂ ਉਹ ਦਰਸਾ ਰਹੇ ਹੈਗੇ ਨੇ ਜੀ। ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ 1.5 ਮਿਲੀਅਨ ਤੋਂ ਵੱਧ ਜਿਹੜੀ ਆ ਲੋਕਾਂ ਨੇ ਅਨਪਲਾਈਮੈਂਟ ਫਾਈਲ ਕੀਤੀ। ਸੋ ਟੋਟਲ ਜਿਹੜੇ ਆ 44 ਮਿਲੀਅਨ ਲੋਕ ਜਿਹੜੇ USA ਦੇ ਵਿੱਚ ਹੁਣ ਤੱਕ ਅਨਪਲਾਈਡ ਹੋ ਚੁੱਕੇ ਹੈਗੇ ਆ। ਸੋ ਜਿਹੜਾ ਅਗਲਾ ਸਟਿਮੂਲਸ ਚੈੱਕ ਆਉਣਾ ਹੈਗਾ ਆ, ਡੈਮੋਕ੍ਰੇਟ ਨੇ ਵੀ ਪਾਸ ਕਰਨ ਦੀ ਟਰਾਈ ਕਰ ਰਹੇ, ਉਹ ਤੋਂ ਬਾਅਦ ਸੈਨੇਟ 'ਚ ਜਾਣਾ ਆ, ਫਿਰ ਪ੍ਰੈਜ਼ੀਡੈਂਟ ਕੋਲ ਜਾਣਾ ਆ। ਉਹਦੇ 'ਚ ਬਹੁਤ ਸਾਰੇ ਡਿਫਰੈਂਟ ਆਪਸ਼ਨਸ ਆ ਰਹੀਆਂ। ਜਿਹੜੇ ਡੈਮੋਕ੍ਰੇਟਸ ਆ ਉਹ ਇਹ ਸੋਚ ਰਹੇ ਆ ਵੀ ਜਿਹੜਾ $600 ਐਕਸਟਰਾ ਜਾ ਰਿਹਾ ਹਰ ਇੱਕ ਨੂੰ ਅਨਪਲਾਈਡ ਬੰਦੇ ਨੂੰ, ਉਹ ਇਸ ਨੂੰ ਨਵੰਬਰ ਤੱਕ ਜਾਂ ਜਨਵਰੀ 2021 ਤੱਕ ਲੈ ਜਾਂਦਾ ਜਾਵੇ। ਪਰ ਦੂਸਰੇ ਪਾਸੇ ਜਿਹੜੇ ਰਿਪਬਲਿਕਨ ਆ ਉਹ ਇਹ ਕਹਿ ਰਹੇ ਆ ਵੀ ਜਿਹੜੇ ਲੋਕ ਕੰਮ 'ਤੇ ਵਾਪਸ ਜਾਣਗੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਇਨਸੈਂਟਿਵ ਚਾਹੇ $400 ਪਰ ਵੀਕ ਉਹ ਦਿੱਤਾ ਜਾਊਗਾ, ਤਾਂ ਕਿ ਲੋਕ ਜਿਹੜੇ ਆ ਉਹ ਘਰ ਬੈਠ ਕੇ ਵਿਹਲੇ ਨਾ ਬੈਠੇ ਰਹਿਣ, ਕੰਮ 'ਤੇ ਜਾਣ ਅਤੇ ਉਹਨਾਂ ਨੂੰ ਹੋਰ ਇਨਸੈਂਟਿਵ ਮਿਲੇ। ਉਹਦੇ ਵਿੱਚ ਕਾਫੀ ਕੁਛ ਜਿੱਦਾਂ ਬਿਹਾਈਂਡ ਦਾ ਡੋਰ ਚੱਲ ਰਿਹਾ। ਸੋ ਆਉਣ ਵਾਲੇ ਦਿਨਾਂ 'ਚ ਕਾਫੀ ਜਿਹੜੀ ਪਿਕਚਰ ਆ ਉਹ ਕਲੀਅਰ ਹੋਊਗੀ। ਜੀ ਬਿਲਕੁਲ। ਉੱਧਰ ਅੱਜ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਅਨਾਊਂਸ ਕਰ ਦਿੱਤਾ ਵੀ ਜਿਹੜੇ ਰਾਸ਼ਟਰਪਤੀ ਟਰੰਪ ਨੂੰ ਨੋਮੀਨੇਟ ਕਰਨ ਵਾਲੀ ਕਨਵੈਨਸ਼ਨ ਆ ਉਹ ਨਾਰਥ ਕੈਰੋਲੀਨਾ ਦੀ ਬਜਾਏ ਜਿਹੜਾ ਜੈਕਸਨਵਿਲ ਫਲੋਰੀਡਾ ਦੇ ਵਿੱਚ ਉਹ ਮੂਵ ਕਰ ਦਿੱਤੀ ਗਈ ਹੈਗੀ ਆ। ਇਹ ਜਿਹੜੇ ਆ ਕਹਿੰਦੇ ਵੀ ਕਿਤੇ ਨਾ ਕਿਤੇ ਰਾਸ਼ਟਰਪਤੀ ਟਰੰਪ ਦੀ ਇਹ ਡਿਮਾਂਡ ਸੀਗੀ ਵੀ ਜਿਹੜੀ ਲਾਰਜ ਸਕੇਲ ਇਵੈਂਟ ਜਿਹੜੀ ਆ ਉਹ ਉੱਥੇ ਜਿਹੜੀ ਉਹ ਹੋਣੀ ਚਾਹੀਦੀ ਆ। ਅਤੇ ਨਾਰਥ ਕੈਰੋਲੀਨਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀਗਾ ਵੀ ਜਿਹੜਾ ਜਾਰਜ ਫਲੋਇਡ ਆ ਉਹ ਵੀ ਉੱਥੇ ਕੁਛ ਰਿਹਾ ਸੀ, ਉਸ ਦਾ ਮੈਮੋਰੀਅਲ ਵੀ ਉੱਥੇ ਹੋਇਆ ਸੀਗਾ। ਅਤੇ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਫਲੋਰੀਡਾ ਦੇ ਵਿੱਚ ਹੋਣੀ ਚਾਹੀਦੀ। ਖੁਦ ਵੀ ਆਪ ਉਹ ਫਲੋਰੀਡਾ ਦੇ ਵਿੱਚ ਹੀ ਜ਼ਿਆਦਾ ਸਮਾਂ ਜਿਹੜਾ ਉਹ ਬਤੀਤ ਕਰਦੇ ਰਹੇ। ਮਾਰ-ਆ-ਲਾਗੋ ਦੇ ਵਿੱਚ ਕਾਫੀ ਵਾਰੀ ਉਹਨਾਂ ਦੇ ਦੌਰੇ ਜਿਹੜੇ ਉਹ ਹੁੰਦੇ ਰਹੇ ਆ, ਜਿਹੜਾ ਉਹਨਾਂ ਦਾ ਉੱਥੇ ਸਟੇਟ ਹੈਗਾ ਆ। ਸੋ ਹੁਣ ਕਹਿੰਦੇ ਜੈਕਸਨਵਿਲ ਫਲੋਰੀਡਾ ਦੇ ਵਿੱਚ ਇਹ ਇਵੈਂਟ ਜਿਹੜੀ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਆ ਉਹ ਹੁਣ ਹੋਵੇਗੀ। ਹਾਲ ਦੀ ਘੜੀ ਕਿਹੜਾ ਜਿਹੜਾ ਦਿਨ ਹੋਊਗਾ ਉਹ ਅਜੇ ਟੈਂਟੇਟਿਵ ਹੀ ਜਿਹੜਾ ਉਹ ਰੱਖਿਆ ਗਿਆ ਆ। ਸੋ ਦੇਖੋ ਆਉਣ ਵਾਲੇ ਜਿਹੜੇ ਕਿਹੜੇ ਦਿਨ ਕਿਹੜੇ ਮਹੀਨੇ ਦੇ ਵਿੱਚ ਇਹ ਕੀਤੀ ਜਿਹੜੀ ਉਹ ਜਾ ਸਕਦੀ ਹੈ। ਜ਼ਿਆਦਾਤਰ ਇਹ ਹਰਜੋਤ ਸਿੰਘ ਜੀ ਇਹ ਅਗਸਤ, ਜੂਨ, ਜੁਲਾਈ, ਅਗਸਤ ਇਹਨਾਂ ਦੇ ਦੌਰਾਨ ਹੀ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਹੈ। ਕੁਛ ਮਹੀਨੇ ਪਹਿਲਾਂ ਜਦੋਂ ਮੇਨ ਇਲੈਕਸ਼ਨ ਹੁੰਦੀ ਹੈ ਨਵੰਬਰ ਤੋਂ, ਉਸ ਤੋਂ ਪਹਿਲਾਂ ਜਿਹੜੀ ਉਹ ਹੁੰਦੀ ਆ ਜੀ।
ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਟਰੰਪ ਐਡਮਿਨਿਸਟ੍ਰੇਸ਼ਨ ਇੱਕ ਪ੍ਰਪੋਜ਼ਲ ਲੈ ਕੇ ਆ ਰਿਹਾ, ਜਿਹਦੇ ਮੁਤਾਬਕ ਜਿਹੜੇ ਲੋਕ ਪੋਲੀਟੀਕਲ ਅਸਾਈਲਮ USA 'ਚ ਰਹਿੰਦੇ ਹੈਗੇ ਆ, ਉਹਨਾਂ ਨੂੰ ਜਿਹੜਾ ਪੋਲੀਟੀਕਲ ਅਸਾਈਲਮ ਲੈਣਾ ਜਿਹੜਾ ਆ ਬੜਾ ਔਖਾ ਹੋ ਜਾਊਗਾ। ਸੋ ਇਹਦੇ ਸੰਬੰਧ ਦੇ ਵਿੱਚ ਉਹ ਕਾਫੀ ਆਪਣੀਆਂ ਪਾਲਿਸੀਆਂ ਜਿਹੜੀਆਂ ਉਹ ਚੇਂਜ ਕਰਨ ਜਾ ਰਹੇ ਆ। ਪਹਿਲਾਂ ਇਹ ਹੁੰਦਾ ਸੀ ਵੀ ਜਦੋਂ ਵੀ ਕੋਈ ਪੋਲੀਟੀਕਲ ਅਸਾਈਲਮ ਅਪਲਾਈ ਕਰਦਾ, ਉਸ ਨੂੰ ਪ੍ਰੂਵ ਕਰਨਾ ਪੈਂਦਾ ਵੀ ਜੇ ਮੈਂ ਵਾਪਸ ਗਿਆ ਤਾਂ ਮੇਰੀ ਜਿਹੜੀ ਜਾਨ ਨੂੰ ਖਤਰਾ ਹੋਊਗਾ। ਸੋ ਹੁਣ ਜਿਹੜੇ ਆ ਕਿਉਂਕਿ ਪਬਲਿਕ ਕਮੈਂਟ ਪੀਰੀਅਡ ਵੀ ਚੱਲ ਰਿਹਾ ਹੈਗਾ, ਇਹਦੇ ਸੰਬੰਧ ਦੇ ਵਿੱਚ ਕਹਿੰਦੇ ਜਿਹੜਾ ਨਵਾਂ ਰੂਲ ਉਹ ਬਣਾਉਣ ਜਾ ਰਹੇ ਆ, ਉਹਦੇ ਵਿੱਚ ਜਿਹੜਾ ਜੱਜ ਹੈਗਾ ਆ ਉਹਦੇ ਕੋਲ ਅਥਾਰਟੀ ਹੋਊਗੀ ਅਸਾਈਲਮ ਦਾ ਕੇਸ ਬਿਨਾਂ ਕਿਸੇ ਹੀਅਰਿੰਗ ਤੋਂ ਪਹਿਲਾਂ ਹੀ ਉਸ ਨੂੰ ਬਾਹਰ ਕੱਢ ਸਕਦਾ ਹੈਗਾ। ਸੋ ਇੱਕ ਤਰ੍ਹਾਂ ਦੇ ਨਾਲ ਇਹ ਟੋਟਲੀ ਜਿਹੜੀ ਆ ਡਿਫਰੈਂਟ ਜਿਹੜੀ ਅਪਰੋਚ ਹੋਊਗੀ, ਕਿਉਂਕਿ ਪਹਿਲਾਂ ਇਹ ਹੁੰਦਾ ਸੀ ਵੀ ਘੱਟੋ ਘੱਟ ਜੱਜ ਤਾਂ ਸੁਣਦਾ ਹੈਗਾ, ਕਹਿੰਦੇ ਵੀ ਹੁਣ ਜੱਜ ਕੇਸ ਨੂੰ ਸੁਣੇ ਤੋਂ ਬਿਨਾਂ ਹੀ ਜਿਹੜਾ ਉਸ ਨੂੰ ਨਾ ਕਰ ਸਕਦਾ ਹੈਗਾ। ਜੀ, ਸੋ ਇਹ ਹੁਣ ਦੇਖਦੇ ਹਾਂ ਵੀ ਇਸ ਦਾ ਅਸਰ ਜਿਹੜਾ ਕਿੱਦਾਂ ਦਾ ਜਿਹੜਾ ਉਹ ਰਹੂਗਾ। ਉੱਧਰ ਜਿਹੜਾ ਰਾਸ਼ਟਰਪਤੀ ਟਰੰਪ ਹੁਣਾਂ ਨੇ ਦੱਸਿਆ ਸੀਗਾ ਵੀ ਉਹਨਾਂ ਨੇ ਹੁਣ ਇਸ ਮਹੀਨੇ ਦੇ ਵਿੱਚ ਆਪਣੀਆਂ ਰੈਲੀਆਂ ਜਿਹੜੀਆਂ ਉਹ ਕਰਨੀਆਂ ਸ਼ੁਰੂ ਕਰਨੀਆਂ ਆ। ਜਿਹੜੀ ਟਲਸਾ ਦੇ ਵਿੱਚ ਕਹਿੰਦੇ ਹੁਣ ਰੈਲੀ ਹੋਣੀ ਆ ਜੂਨ 19 ਨੂੰ। ਉੱਥੇ ਕਹਿੰਦੇ ਵੀ ਹੁਣ ਲੋਕਾਂ ਨੂੰ ਜਿਹੜਾ ਕੈਂਪੇਨ ਰੈਲੀ ਦਾ ਸਾਈਨ ਅਪ ਪੇਜ ਹੈਗਾ ਆ, ਉਸ ਦੇ ਵਿੱਚ ਇੱਕ ਲਾਇਬਿਲਿਟੀ ਡਿਸਕਲੇਮਰ ਵੀ ਜਿਹੜਾ ਕਰੋਨਾ ਵਾਇਰਸ ਦੇ ਸੰਬੰਧਿਤ ਪਾਇਆ ਜਾ ਰਿਹਾ ਆ। ਉਹਦੇ ਵਿੱਚ ਕੈਂਪੇਨ ਵੱਲੋਂ ਜਿਹੜੇ ਰਾਸ਼ਟਰਪਤੀ ਟਰੰਪ ਦੇ ਕੈਂਪੇਨ ਵੱਲੋਂ ਹੈਗਾ ਵੀ ਜੇ ਤੁਹਾਨੂੰ ਇੱਥੇ ਆ ਕੇ COVID-19 ਜਿਹੜਾ ਉਹ ਹੁੰਦਾ ਆ ਅਤੇ ਅਸੀਂ ਜਿਹੜੇ ਇੱਕ ਹਿਸਾਬ ਦੇ ਨਾਲ ਟਰੰਪ ਕੈਂਪੇਨ ਆ ਇਸ ਦੇ ਲਈ ਜ਼ਿੰਮੇਵਾਰ ਆ, ਉਹ ਨਹੀਂ ਹੋਊਗਾ। ਅਤੇ ਉਹਨਾਂ ਨੇ ਕਿਹਾ ਵੀ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਜਿੰਨੇ ਵੀ ਰਿਸਕ ਹੈਗੇ ਨੇ ਜਾਂ ਉਸ ਨੂੰ ਜੇ ਐਕਸਪੋਜਰ ਹੁੰਦਾ ਆ, ਉਸ ਦੇ ਲਈ ਉਹ ਬੰਦਾ ਜਿਹੜਾ ਜਾ ਰਿਹਾ ਆ, ਜਿਹੜਾ ਵੀ ਇਨਸਾਨ ਉੱਥੇ ਜਾਣਾ ਚਾਹੁੰਦਾ ਆ ਕੈਂਪੇਨ ਰੈਲੀ 'ਚ, ਉਹ ਖੁਦ ਜ਼ਿੰਮੇਵਾਰ ਹੋਊਗਾ। ਅਤੇ ਕਹਿੰਦੇ ਬਾਅਦ ਦੇ ਵਿੱਚ ਉਹ ਇਸ ਨੂੰ ਸੂ ਜਿਹੜਾ ਆ ਉਹ ਨਹੀਂ ਕਰ ਸਕਦੇ ਹੈਗੇ। ਸੋ ਇਹ ਹੁਣ ਦੇਖਦੇ ਹਾਂ ਵੀ ਜਿਹੜੀ ਮੇਕ ਅਮੈਰੀਕਾ ਗ੍ਰੇਟ ਅਗੇਨ ਜਾਂ ਕੀਪ ਅਮੈਰੀਕਾ ਗ੍ਰੇਟ ਅਗੇਨ ਗ੍ਰੇਟ ਜਿਹੜੀ ਆ ਉਸ ਰੈਲੀਜ਼ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੋਊਗਾ। ਇਸ ਮੌਕੇ ਅਮੈਰੀਕਾ ਦੇ ਵਿੱਚ 2 ਮਿਲੀਅਨ ਤੋਂ ਵੱਧ ਕਨਫਰਮਡ ਕੇਸ ਜਿਹੜੇ ਹੋ ਚੁੱਕੇ ਨੇ। 1,12,000 ਤੋਂ ਵੱਧ ਮੌਤਾਂ ਜਿਹੜੀਆਂ ਆ ਉਹ ਅਮੈਰੀਕਾ ਦੇ ਵਿੱਚ ਕਰੋਨਾ ਵਾਇਰਸ ਦੇ ਕਰਕੇ ਹੋ ਚੁੱਕੀਆਂ ਨੇ। ਜੀ, ਅਗਲੀ ਖਬਰ ਚੱਲੀਏ ਜਿਹੜੀ ਉਹ ਹੋਮਲੈਂਡ ਸਿਕਿਉਰਿਟੀ ਨੂੰ ਹੀ ਲੈ ਕੇ ਹੈਗੀ। ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਫੈਡਰਲ ਇੰਪਲਾਈਜ਼ ਆ, ਖਾਸ ਕਰਕੇ ਇਮੀਗ੍ਰੇਸ਼ਨ ਇੰਪਲਾਈਜ਼ ਆ, ਉਹਨਾਂ ਦੀ ਛੁੱਟੀ ਕੀਤੀ ਜਾ ਸਕਦੀ ਹੈਗੀ ਆ। ਇਹ ਕਹਿੰਦੇ ਜੁਲਾਈ 20 ਤੋਂ ਸ਼ੁਰੂ ਹੋ ਸਕਦਾ। ਆਲਰੇਡੀ ਜਿਹੜੀ ਆ CIS ਨੇ US ਕਾਂਗਰਸ ਨੂੰ ਲਿਖ ਕੇ ਦਿੱਤਾ ਹੈ ਵੀ ਸਾਨੂੰ $1.2 ਬਿਲੀਅਨ ਦਾ ਜਿਹੜਾ ਮਨੀ ਚਾਹੀਦਾ ਹੈਗਾ। ਕਰੋਨਾ ਵਾਇਰਸ ਕਰਕੇ ਕਹਿੰਦੇ ਵੀ ਸਾਡਾ ਵੀ ਬਹੁਤ ਨੁਕਸਾਨ ਹੋਇਆ, ਨਹੀਂ ਤਾਂ ਸਾਨੂੰ 13,000 ਦੇ ਕਰੀਬ ਜਿਹੜੇ ਇੰਪਲਾਈ ਆ, ਜਿਹੜੀ ਕਿ 2/3 ਵਰਕਫੋਰਸ ਬਣਦੀ ਆ ਟੋਟਲ US CIS ਦੀ, ਉਹ ਲੇ ਆਫ ਕਰਨੀ ਪਊਗੀ। ਸੋ ਜੇ 70% ਦੇ ਕਰੀਬ ਜਿਹੜੀ ਉਹਨਾਂ ਦੀ ਵਰਕਫੋਰਸ ਆ ਉਹ ਉਸ ਨੂੰ ਲੇ ਆਫ ਕਰਨਾ ਪਿਆ, ਅਤੇ ਫਿਰ ਜਿਹੜੇ ਕੇਸ ਆ ਉਹਨਾਂ ਦੀ ਡੇਟ ਜਿਹੜੀ ਆ ਬਹੁਤ ਹੀ ਜ਼ਿਆਦਾ ਹੋਰ ਲੰਮੀ ਹੋ ਜਾਊਗੀ। ਸਿਰਫ ਜੇ 1/3 ਜਿਹੜੇ ਲੋਕ ਆ ਉਹ ਹੀ ਉੱਥੇ ਕੰਮ ਕਰ ਰਹੇ ਹੈਗੇ ਆ। ਇਹ ਵੀ ਹੋ ਸਕਦਾ, ਕਹਿਣ ਵਾਲਿਆਂ ਨੇ ਤਾਂ ਇਹ ਵੀ ਕਹਿਣਾ ਵੀ ਇਹ ਸਟ੍ਰੈਟਜੀ ਵੀ ਹੋ ਸਕਦੀ ਇਹਨਾਂ ਦੀ ਜਿਹੜੀ ਇਮੀਗ੍ਰੇਸ਼ਨ ਆ ਉਸ ਨੂੰ ਹੋਰ ਵੀ ਜ਼ਿਆਦਾ ਡਿਲੇ ਆ ਉਹ ਕਰਨ ਦੇ ਲਈ। ਸੋ ਦੇਖਦੇ ਹਾਂ ਇਸ ਦੇ ਵਿੱਚ ਕੀ ਬਣਦਾ ਹੈਗਾ ਆ। ਅਤੇ ਉੱਧਰ ਜਿਹੜਾ ਹਰਜੀਤ ਸਿੰਘ ਜੀ ਅਗਲੀ ਜੇ ਆਪਾਂ ਗੱਲ ਕਰਦੇ ਜਾਈਏ, ਜ਼ੂਮ ਜਿਹੜੀ ਕਿ ਇਸ ਟਾਈਮ ਕਾਫੀ ਮਸ਼ਹੂਰ ਵੀਡੀਓ ਕਾਨਫਰੰਸਿੰਗ ਦੀ ਸੁਵਿਧਾ ਜਿਹੜੀ ਬਣੀ ਹੋਈ ਆ ਪੂਰੇ ਵਿਸ਼ਵ ਦੇ ਵਿੱਚ, ਉਹਨਾਂ ਨੇ ਕਿਹਾ ਵੀ ਉਹ ਇੱਕ ਇਸ ਸੋਫਟਵੇਅਰ ਦੇ ਵਿੱਚ ਨਵੀਆਂ ਚੀਜ਼ਾਂ ਐਡ ਕਰਨ ਜਾ ਰਹੇ ਜਿਨ੍ਹਾਂ ਦੇ ਵਿੱਚ ਲੋਕਾਂ ਦੀ ਲੋਕੇਸ਼ਨ ਦੇ ਬਾਬਤ ਉਹਨਾਂ ਨੂੰ ਰਿਮੂਵ ਜਾਂ ਬਲੌਕ ਕੀਤਾ ਜਾ ਸਕਦਾ ਹੈਗਾ ਆ। ਜ਼ੂਮ ਨੇ ਕਿਹਾ ਵੀ ਉਹ ਹੁਣ ਜਿਹੜੇ ਚਾਈਨੀਜ਼ ਗੌਰਮੈਂਟ ਰਿਕੁਐਸਟ ਆ ਰਹੀਆਂ ਉਹਨਾਂ ਨੂੰ ਵੀ ਜਿਹੜੇ ਮੇਨਲੈਂਡ ਚਾਈਨਾ ਤੋਂ ਬਾਹਰੋਂ ਲੋਕ ਜਿਹੜੇ ਉਹ ਕਰਦੇ ਨੇ, ਵੀ ਕਹਿੰਦੇ ਵੀ ਅਸੀਂ ਉਹਨਾਂ ਨੂੰ ਹੁਣ ਅਲਾਓ ਉਹ ਨਹੀਂ ਕਰਨ ਜਾ ਰਹੇ ਹੈਗੇ। ਸੋ ਇਹ ਹੁਣ ਦੇਖਦੇ ਹਾਂ ਕੀ ਬਣਦਾ। 1999 ਦੇ ਜਿਹੜੇ ਪ੍ਰੋਟੈਸਟ ਹੋਏ ਸੀ ਬੀਜਿੰਗ ਦੇ ਟਾਈਨਾਮਨ ਸਕੁਏਅਰ ਦੇ ਵਿੱਚ, ਇੱਕ ਮੀਟਿੰਗ ਦੇ ਵਿੱਚ ਕਹਿੰਦੇ ਆ ਵੀ ਇੱਕ ਪਰਸਨ ਨੂੰ ਜਿਹੜਾ ਉਹ ਸਸਪੈਂਡ ਜਿਹੜਾ ਆ ਉਹ ਕਰ ਦਿੱਤਾ ਗਿਆ ਸੀ, ਜਾਂ ਉਸ ਨੂੰ ਸੈਂਸਰ ਉਸ ਦੀ ਗੱਲ ਨੂੰ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ ਚਾਈਨੀਜ਼ ਗੌਰਮੈਂਟ ਦੀ ਓਬਜੈਕਸ਼ਨ ਤੋਂ ਬਾਅਦ ਦੇ ਵਿੱਚ। ਸੋ ਸਿਲੀਕਨ ਬੇਸਡ ਜਿਹੜੀ ਜ਼ੂਮ ਕੰਪਨੀ ਆ, ਹੁਣ ਇਹ ਕੁਛ ਜਿਹੜਾ ਚਾਈਨਾ ਦੀ ਸਰਕਾਰ ਦੇ ਖਿਲਾਫ ਜਿਹੜਾ ਕਿਤੇ ਨਾ ਕਿਤੇ ਸਟੈਂਡ ਲੈਣ ਦੀ ਕੋਸ਼ਿਸ਼ ਜਿਹੜੀ ਉਹ ਹੁਣ ਕਰ ਰਹੀ ਹੈਗੀ ਜੀ। ਅਗਲੀ ਖਬਰ ਜੇ ਲੋਕਲ ਚਲੀਏ ਫ੍ਰਿਜ਼ਨੋ ਵੱਲ। ਫ੍ਰਿਜ਼ਨੋ ਜਿਹੜਾ ਯੋਸੇਮਿਟੀ ਇੰਟਰਨੈਸ਼ਨਲ ਏਅਰਪੋਰਟ ਹੈਗਾ, ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈਗਾ ਵੀ ਉਹ ਨਵੇਂ ਰਾਊਟ ਜਿਹੜੇ ਉਹਨਾਂ ਦੇ ਹੈਗੇ ਆ ਉਹ ਲਾਸ ਐਂਜਲਸ ਨੂੰ ਅਤੇ ਹੋਰ ਜਿਹੜੇ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਖੋਲ੍ਹਣ ਜਾ ਰਹੇ ਹੈਗੇ ਆ।
ਕਹਿੰਦੇ ਸਤੰਬਰ ਪਹਿਲੀ ਤੋਂ ਜਿਹੜੇ ਨਵੇਂ ਰਾਊਟ ਚੱਲੂਗੇ LAX ਨੂੰ ਫ੍ਰਿਜ਼ਨੋ ਤੋਂ 7:30 ਵਜੇ ਸਵੇਰ ਨੂੰ, ਫਿਰ ਦੁਪਹਿਰ ਨੂੰ 2 ਵਜੇ, ਇਸੇ ਤਰ੍ਹਾਂ ਵਾਪਸ ਹਰ ਰੋਜ਼ 2 ਵਾਰ ਜਿਹੜੀਆਂ ਫਲਾਈਟਾਂ ਆਉਣਗੀਆਂ। ਇਹ ਅਲਾਸਕਾ 에ਅਰਲਾਈਨ ਵੱਲੋਂ ਅਨਾਊਂਸ ਕੀਤਾ ਗਿਆ ਹੈਗਾ ਜੀ। ਇੱਧਰ ਸੈਨ ਹੋਜ਼ੇ ਦੇ ਜਿਹੜੇ ਮੇਅਰ ਸੈਮ ਲਿਕਾਰਡੋ ਆ, ਉਹਨਾਂ ਨੇ ਜਿਹੜਾ ਅੱਜ ਸੈਨ ਹੋਜ਼ੇ ਸਿਟੀ ਦਾ ਬਜਟ ਆ ਉਸ ਨੂੰ ਪ੍ਰਪੋਜ਼ ਜਿਹੜਾ ਉਹ ਕੀਤਾ ਹੈਗਾ ਆ, ਉਹ ਸਾਹਮਣੇ ਪੇਸ਼ ਕੀਤਾ। 4.1 ਬਿਲੀਅਨ ਡਾਲਰ ਦਾ ਜਿਹੜਾ ਸੈਨ ਹੋਜ਼ੇ ਸਿਟੀ ਦਾ ਇਹ ਬਜਟ ਆ। ਕਹਿੰਦੇ ਵੀ ਇਹ ਉਸ ਮੌਕੇ ਦੇ ਉੱਤੇ ਬਜਟ ਜਿਹੜਾ ਉਹ ਆਇਆ ਆ ਜਿਸ ਮੌਕੇ ਨਸਲੀ ਨਾਇਨਸਾਫੀ, ਰਿਸੈਸ਼ਨ, ਕਰੋਨਾ ਵਾਇਰਸ, ਇਹ ਸਾਰਾ ਕੁਛ ਜਿਹੜਾ ਨਾਲ ਦੇ ਨਾਲ ਚੱਲ ਰਿਹਾ ਹੈਗਾ। ਕਹਿੰਦੇ ਵੀ ਜਿਹੜੇ ਸਿਟੀ ਦਾ ਫਾਈਨਲ ਬਜਟ ਆ ਉਹ ਜੁਲਾਈ ਦੇ ਵਿੱਚ ਜਿਹੜਾ ਉਹ ਸ਼ੁਰੂ ਹੋਵੇਗਾ ਅਤੇ ਜੂਨ 2021 ਦੇ ਵਿੱਚ ਖਤਮ ਹੋਵੇਗਾ। 4.1 ਬਿਲੀਅਨ ਡਾਲਰ ਦਾ ਆ। ਕਹਿੰਦੇ ਇਹਦੇ ਵਿੱਚ ਕਈ ਸਰਵਿਸ ਦੇ ਕੱਟਬੈਕਸ ਅਤੇ ਕਈ ਜਿਹੜੀਆਂ ਲੇ-ਆਫਸ ਜਿਹੜਾ ਉਸ ਨੂੰ ਬਚਾਉਣ ਦੀ ਇਹਨਾਂ ਨੇ ਇਸ ਬਜਟ ਦੇ ਵਿੱਚ ਵੱਡੀ ਕੋਸ਼ਿਸ਼ ਜਿਹੜੀ ਉਹ ਕੀਤੀ ਹੈਗੀ ਆ। ਕਹਿੰਦੇ ਵੀ ਇਸ ਨਵੇਂ ਬਜਟ ਪ੍ਰਪੋਜ਼ਲ ਦੇ ਵਿੱਚ ਆਫਿਸ ਆਫ ਰੇਸ਼ੀਅਲ ਇਕੁਇਟੀ ਜਿਹੜਾ ਨਸਲ ਦੇ ਨਾਲ ਸੰਬੰਧ ਦੇ ਵਿੱਚ ਇੱਕ ਵਿਸ਼ੇਸ਼ ਆਫਿਸ ਜਿਹੜਾ ਆ ਉਹ ਬਣਾਇਆ ਜਾਊਗਾ ਸੈਨ ਹੋਜ਼ੇ ਦੇ ਵਿੱਚ। ਕਹਿੰਦੇ ਇਹ $2.5 ਲੱਖ ਦੀ ਜਿਹੜੀ ਕੀਮਤ ਦੇ ਵਿੱਚ ਇਸ ਬਜਟ ਦੇ ਵਿੱਚ ਆਪਰੇਟ ਆ ਉਹ ਕਰੂਗਾ ਸਿਟੀ ਮੈਨੇਜਰ ਆਫਿਸ ਦੇ ਅਧੀਨ ਜਿਹੜਾ ਹੋਊਗਾ। ਅਤੇ ਕਹਿੰਦੇ ਵੀ ਇਸ ਨੂੰ ਅਪਰੂਵਲ ਅਗਲੇ ਹਫਤੇ ਸਿਟੀ ਕੌਂਸਲ ਦੇ ਵਿੱਚ ਮਿਲ ਸਕਦਾ ਹੈਗਾ ਆ। ਕਾਫੀ ਕੱਟਬੈਕਸ ਦੀ ਜਿਹੜੀਆਂ ਕਿਆਸਰਾਈਆਂ ਜਿਹੜੀਆਂ ਉਹ ਪਹਿਲੋਂ ਚੱਲ ਰਹੀਆਂ ਸੀਗੀਆਂ ਅਤੇ ਨਾਲ ਹੀ ਉਹਨਾਂ ਨੇ ਮੇਅਰ ਲਿਕਾਰਡੋ ਨੇ ਆਖਿਆ ਵੀ ਇਸ ਮੌਕੇ ਕਿਸੇ ਵੀ ਫੁੱਲ ਟਾਈਮ ਇੰਪਲੋਈ ਦੀ ਲੇ ਆਫ ਨਹੀਂ ਹੋਊਗੀ ਇਸ ਬਜਟ ਦੇ ਤਹਿਤ। ਅਤੇ ਕਹਿੰਦੇ ਕੁਛ ਪਾਰਟ ਟਾਈਮ ਇੰਪਲਾਈਜ਼ ਆ ਉਹਨਾਂ ਨੂੰ ਫਰਲੋ ਦੇ ਉੱਤੇ ਜਿਹੜਾ ਉਹ ਰੱਖਿਆ ਜਾਊਗਾ। ਕਹਿੰਦੇ ਵੀ ਉਹ ਲੇ ਆਫ ਵਾਂਗੂ ਹੀ ਕਈ ਲੋਕਾਂ ਨੂੰ ਜਿਹੜੀ ਉਹ ਲੱਗੂਗੀ, ਪਰ ਕਹਿੰਦੇ ਵੀ ਅਸੀਂ ਕਿਸੇ ਵੀ ਫੁੱਲ ਟਾਈਮ ਇੰਪਲਾਈ ਨੂੰ ਲੇ ਆਫ ਨਹੀਂ ਕਰ ਰਹੇ ਹੈਗੇ ਜੀ। ਅਗਲੀ ਖਬਰ ਜਿਹੜੀ ਫ੍ਰਿਜ਼ਨੋ ਏਰੀਏ ਤੋਂ ਹੀ ਆ ਰਹੀ, ਫ੍ਰਿਜ਼ਨੋ 'ਚ ਕਹਿੰਦੇ ਵੀ 2 ਲੋਕਾਂ ਦੀ ਹੋਰ ਅੱਜ ਜਿਹੜੀ ਕਰੋਨਾ ਵਾਇਰਸ ਤੋਂ ਦੇ ਨਾਲ ਜਿਹੜੇ ਇਨਫੈਕਟਡ ਸੀਗੇ ਉਹਨਾਂ ਦੀ ਮੌਤ ਹੋ ਗਈ ਹੈਗੀ ਆ। ਅਤੇ ਦੂਸਰੇ ਪਾਸੇ ਜਿਹੜੀ ਫ੍ਰਿਜ਼ਨੋ ਸਿਟੀ ਦੇ ਜਿਹੜੇ ਲੀਡਰਸ ਹੈਗੇ ਆ ਉਹ ਕਹਿੰਦੇ ਵੀ ਅਸੀਂ ਜਿਹੜਾ ਆ ਇਸ ਸ਼ੁੱਕਰਵਾਰ ਤੋਂ ਜਾਣੀ ਕਿ ਕੱਲ੍ਹ ਤੋਂ ਉਹ ਜਿਹੜੇ ਬਾਰਸ ਹੈਗੇ ਆ, ਰੈਸਟੋਰੈਂਟਸ ਆ, ਹੋਰ ਜਿਹੜੇ ਬਿਜ਼ਨਸਿਸ ਆ ਉਹਨਾਂ ਨੂੰ ਜਿਹੜਾ ਖੋਲ੍ਹਣ ਜਾ ਰਹੇ ਹੈਗੇ ਆ। ਸੋ ਇਹ ਬੜਾ ਹੀ ਧਿਆਨ ਰੱਖਣ ਯੋਗ ਗੱਲ ਹੈਗੀ ਆ ਕਿਉਂਕਿ ਇੱਕ ਪਾਸੇ ਤਾਂ ਕਰੋਨਾ ਵਾਇਰਸ ਦੇ ਕੇਸ ਵੱਧ ਰਹੇ ਆ ਅਤੇ ਦੂਜੇ ਪਾਸੇ ਜਿਹੜੇ ਬਿਜ਼ਨਸਿਸ ਖੁੱਲ੍ਹਣ ਜਾ ਰਹੇ ਹੈਗੇ ਆ। ਇਸੇ ਤਰ੍ਹਾਂ ਜਿਹੜੇ ਰਾਇਟਸ ਹੋਏ ਹੈਗੇ ਆ ਜਾਰਜ ਫਲਾਇਡ ਨੂੰ ਲੈ ਕੇ ਪ੍ਰੋਟੈਸਟ ਹੋਏ ਹੈਗੇ ਆ, ਲੋਕਾਂ ਦੀ ਬਹੁਤ ਸਾਰੀਆਂ ਜਾਇਜ਼ ਡਿਮਾਂਡਸ ਵੀ ਹੋਈਆਂ। ਉਹਨੂੰ ਦੇਖਦੇ ਹੋਏ ਜਿਹੜੀ ਫ੍ਰਿਜ਼ਨੋ ਦੀ ਸਿਟੀ ਆ ਉਹਨਾਂ ਨੇ ਇੱਕ ਕਮਿਸ਼ਨ ਜਿਹੜਾ ਆ ਉਹ ਤਿਆਰ ਕੀਤਾ ਹੈਗਾ ਜਿਹੜਾ ਕਿ ਪੁਲਿਸ ਦੀ ਜਿਹੜੀ ਕਾਰਜਗੁਜ਼ਾਰੀ ਆ ਉਸ ਨੂੰ ਦੇਖੇਗਾ। ਅਤੇ ਇਹ ਜਿਹੜਾ ਆ ਪੁਲਿਸ ਰਿਫਾਰਮ ਕਮਿਸ਼ਨ ਇਸ ਦਾ ਨਾਮ ਉਹਨਾਂ ਨੇ ਰੱਖਿਆ ਆ ਤਾਂ ਕਿ ਜਿਹੜੀ ਪੁਲਿਸ ਦੀ ਜਿਹੜੀ ਡਿਊਟੀਜ਼ ਆ ਉਹਨਾਂ ਦੇ ਵਿੱਚ ਕੀ ਚੇਂਜਸ ਲਿਆਈਆਂ ਜਾ ਸਕਦੀਆਂ ਤਾਂ ਕਿ ਆਉਣ ਵਾਲੇ ਸਮੇਂ 'ਚ ਜੋ ਪਿੱਛੇ ਵਾਪਰਿਆ ਉਹ ਨਾ ਵਾਪਰੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੈਨ ਫਰਾਂਸਿਸਕੋ ਦੀ ਪੁਲਿਸ ਨੇ ਆਖ ਦਿੱਤਾ ਵੀ ਕਹਿੰਦੇ ਵੀ ਅਸੀਂ ਨੌਨ ਕ੍ਰਿਮੀਨਲ ਕਾਲਸ ਨੂੰ ਲੈ ਕੇ ਆ ਉਹ ਹੁਣ ਰਿਸਪੌਂਡ ਨਹੀਂ ਕਰਾਂਗੇ। ਕਹਿੰਦੇ ਵੀ ਨੇਬਰ ਦੇ ਨਾਲ ਤੁਹਾਡਾ ਡਿਸਪਿਊਟ ਆ, ਹੋਮਲੈਸ ਪੀਪਲ ਦੇ ਬਾਰੇ ਆ ਜਾਂ ਸਕੂਲ ਡਿਸਿਪਲਿਨ ਇੰਟਰਵੈਂਸ਼ਨਸ ਆ ਜਾਂ ਹੋਰ ਕੋਈ ਵੀ ਨੌਨ ਕ੍ਰਿਮੀਨਲ ਜਿਹੜੀਆਂ ਆ ਉਹ ਗਤੀਵਿਧੀਆਂ ਆ ਉਸ ਨੂੰ ਲੈ ਕੇ ਇਹ ਨਹੀਂ ਕਰਨਗੇ। ਇਹ ਜਿਹੜਾ ਮੇਅਰ ਨੇ ਉੱਥੋਂ ਦੀ ਲੰਡਨ ਬਰੀਡ ਮੇਅਰ ਆ ਸੈਨ ਫਰਾਂਸਿਸਕੋ ਦੀ, ਉਸ ਨੇ ਅਨਾਊਂਸ ਕੀਤਾ ਆ। ਸੋ ਇਹ ਜਿਹੜੀ ਡੀਫੰਡ ਵਾਲੀ ਹਰਜੋਤ ਸਿੰਘ ਜੀ ਇਹ ਮੂਵਮੈਂਟ ਦੇ ਵਿੱਚ ਇੱਕ ਵੱਡੀ ਗੱਲ ਚੱਲ ਰਹੀ ਸੀਗੀ ਵੀ ਜਿਹੜੇ ਪੁਲਿਸ ਵਾਲਿਆਂ ਨੂੰ ਅਜਿਹੀਆਂ ਥਾਵਾਂ ਦੇ ਉੱਤੇ ਜਿਹੜਾ ਉਹ ਬੁਲਾਉਣਾ ਵਾਜਿਬ ਨਹੀਂ ਹੈ ਜਿੱਥੇ ਉਹਨਾਂ ਦਾ ਜ਼ਿਆਦਾ ਮਹਾਰਤ ਜਿਹੜੀ ਕਹਿ ਲਓ ਵੀ ਨਹੀਂ ਹੁੰਦੀ। ਉਹਦੀ ਥਾਂ ਦੇ ਉੱਤੇ ਮੈਂਟਲ ਜਾਂ ਸੋਸ਼ਲ ਸਰਵਿਸਿਜ਼ ਇੱਦਾਂ ਦੀ ਥਾਂ ਦੇ ਉੱਤੇ ਉਹ ਫੰਡਿੰਗ ਨੂੰ ਥੋੜ੍ਹਾ ਜਿਹਾ ਡਾਈਵਰਟ ਕਰਨ ਦੀ ਜ਼ਰੂਰਤ ਆ। ਅਤੇ ਜਿਹੜੇ ਪੁਲਿਸ ਵਾਲੇ ਆ ਉਹ ਜਿਹੜੀ ਗੈਰ ਕਾਨੂੰਨੀ ਹੋ ਰਹੀਆਂ ਗਤੀਵਿਧੀਆਂ ਆ ਉਸ ਨੂੰ ਲੈ ਕੇ ਅਤੇ ਪਬਲਿਕ ਸੇਫਟੀ ਨੂੰ ਜਿਹੜਾ ਆ ਉਸ ਦੇ ਉੱਤੇ ਜ਼ਿਆਦਾ ਧਿਆਨ ਦੇਣ ਅਤੇ ਉਹਨਾਂ ਦੀ ਟ੍ਰੇਨਿੰਗ ਦੇ ਵਿੱਚ ਕਦੋਂ ਫੋਰਸ ਕਿਸ ਤਰੀਕੇ ਦੇ ਨਾਲ ਇਸਤੇਮਾਲ ਕਰਨੀ ਚਾਹੀਦੀ ਆ, ਕਿੱਦਾਂ ਕਿਸੇ ਦੇ ਉੱਤੇ ਕਾਬੂ ਪਾਉਣਾ ਹੈਗਾ, ਉਸ ਦੇ ਉੱਤੇ ਜ਼ਿਆਦਾ ਜਿਹੜਾ ਖਰਚਾ ਆ ਉਹ ਕਰਨ ਦੀ ਜ਼ਰੂਰਤ ਹੈਗੀ ਆ। ਅਗਲੀ ਜੇ ਲੋਕਲ ਖਬਰ ਆਪਾਂ ਬੇਕਰਸਫੀਲਡ ਏਰੀਏ ਵੱਲ ਚਲੀਏ। ਬੇਕਰਸਫੀਲਡ ਦੀ ਜਿਹੜੀ ਸਿਟੀ ਆਫਿਸ ਆ ਉਹਨਾਂ ਨੂੰ ਕਹਿੰਦੇ ਪਈ ਪਿਛਲੇ ਕੁਝ ਕੁ ਦਿਨਾਂ ਦੇ ਵਿੱਚ 2000 ਤੋਂ ਵੱਧ ਈਮੇਲਸ ਜਿਹੜੀਆਂ ਮਿਲੀਆਂ ਹੈਗੀਆਂ ਖਾਸ ਕਰਕੇ ਲਾ ਇਨਫੋਰਸਮੈਂਟ ਦੇ ਰਿਫਾਰਮਸ ਦੇ ਲਈ। ਕਹਿੰਦੇ ਬਲੈਕ ਲਾਈਵਸ ਮੈਟਰ ਵੱਲੋਂ ਇਹ ਜਿਹੜੀਆਂ ਆ ਈਮੇਲਸ ਸੈਂਡ ਕੀਤੀਆਂ ਗਈਆਂ ਸੀ। ਸੋ ਸਿਟੀ ਕਲਰਕ ਦੇ ਆਫਿਸ ਨੇ ਕਿਹਾ 1995 ਦੇ ਕਰੀਬ ਜਿਹੜੇ ਉਹਨਾਂ ਦੇ ਮੈਸੇਜਸ ਹੈਗੇ ਆ ਉਹ ਈਮੇਲ ਦੇ ਥਰੂ ਟਰਾਂਸਮਿਟ ਹੋਏ ਹੈਗੇ ਆ। ਸੋ ਹੁਣ ਸਿਟੀ ਕੌਂਸਲ ਜਿਹੜੀ ਹੈ ਇਹਦੇ 'ਤੇ ਵਿਚਾਰ ਕਰੂਗੀ ਡੀਫੰਡ ਨੂੰ ਲੈ ਕੇ ਪੁਲਿਸ ਨੂੰ ਅਤੇ ਪੁਲਿਸ ਦੇ
ਇਹ ਰਿਫਾਰਮਸ ਨੂੰ ਲੈ ਕੇ। ਜੀ ਜਿਹੜਾ ਹਰਜੋਤ ਸਿੰਘ ਜੀ ਪਾਸੋ ਰੋਬਲਸ ਪੁਲਿਸ ਵਾਲਿਆਂ ਨਾਲ ਸੰਬੰਧਿਤ ਆਪਾਂ ਦੱਸਿਆ ਸੀਗਾ ਵੀ ਕਿੱਦਾਂ ਇੱਕ ਬੰਦੇ ਨੇ ਉੱਤੇ ਉਹਨਾਂ 'ਤੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਸੀ। ਕਹਿੰਦੇ ਵੀ ਕਈ ਹੋਰ ਪੁਲਿਸ ਵਾਲੇ ਵੀ ਇਸ ਐਮਬੁਸ਼ ਦੇ ਵਿੱਚ ਅਚਾਨਕ ਜਿਹੜਾ ਉਹਨਾਂ ਦੇ ਉੱਤੇ ਹਮਲਾ ਹੋਇਆ ਸੀ ਉਸ ਦੇ ਵਿੱਚ ਫੱਟੜ ਦੱਸੇ ਜਾ ਰਹੇ ਆ। ਇਸ ਸੰਬੰਧ ਦੇ ਵਿੱਚ ਜਿਹੜੇ ਪੁਲਿਸ ਵਾਲੇ ਮੇਸਨ ਜੇਮਸ ਲੀਰਾ 26 ਸਾਲਾਂ ਦਾ ਜਿਹੜਾ ਸੀਗਾ ਉਸ ਨੂੰ ਲੱਭ ਰਹੇ ਸੀਗੇ। ਅਤੇ ਇਹ ਪਾਸੋ ਰੋਬਲਸ ਦੱਸਦੇ ਜਾਈਏ ਜਿਹੜਾ ਸੈਨ ਲੂਇਸ ਓਬਿਸਪੋ ਆ ਉੱਥੇ ਕਾਫੀ ਮਸ਼ਹੂਰ ਪੋਲੀਟੈਕਨਿਕ ਕੈਲੀਫੋਰਨੀਆ ਦੀ ਜਿਹੜੀ ਹੈਗੀ ਆ ਬਿਲਕੁਲ ਜਿਹੜਾ ਕੋਸਟਲ ਇਲਾਕਾ ਆ ਤੱਟਵਰਤੀ ਇਲਾਕਾ ਹੈਗਾ ਆ। ਸੋ ਉੱਥੇ ਇਹ ਘਟਨਾ ਜਿਹੜੀ ਇਹ ਵਾਪਰੀ ਸੀਗੀ ਅਤੇ ਪੁਲਿਸ ਵਾਲਿਆਂ ਨੇ ਅੱਜ ਤਕਰੀਬਨ ਸ਼ਾਮੀ 3 ਵਜੇ ਦੁਪਹਿਰੇ 3 ਵਜੇ ਇਸ ਗਨ ਫਾਇਰ ਜਿਹੜੀ ਉਸ ਦੇ ਨਾਲ ਐਕਸਚੇਂਜ ਹੋਈ ਸੀ, ਜਿਸ ਦੇ ਵਿੱਚ ਇਹ ਕਹਿੰਦੇ ਵੀ ਬਾਅਦ ਦੇ ਵਿੱਚ ਇਸ ਨੂੰ ਕਾਬੂ ਇਸ ਦੇ ਉੱਤੇ ਪਾ ਲਿਆ ਗਿਆ ਸੀ। ਹੋਰ ਕਿੱਦਾਂ ਕੰਡੀਸ਼ਨ ਹੈਗੀ ਆ ਜਿਹੜੇ ਪੁਲਿਸ ਵਾਲਿਆਂ ਦੀ ਉਸ ਦੇ ਬਾਰੇ ਅਜੇ ਉਹਨਾਂ ਨੇ ਦੱਸਿਆ ਨਹੀਂ ਆ। ਪੁਲਿਸ ਡਿਪਾਰਟਮੈਂਟ ਨੇ ਇਹ ਟਵੀਟ ਕੀਤਾ ਸੀਗਾ ਸਸਪੈਕਟ ਡਾਊਨ ਸੈਵਰਲ ਆਫਿਸਰਸ ਵੂਨਡਡ ਵੀ ਉਹ ਫੱਟੜ ਹੋਏ ਨੇ। ਜੀ ਅਗਲੀ ਖਬਰ ਵੀ ਜਿਹੜੀ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਜਿਹੜਾ ਕਮਿਊਨਿਟੀ ਕਾਲਜ ਆ ਕਹਿੰਦੇ ਪਈ ਉਹ ਐਮਾਜ਼ੋਨ ਦੇ ਨਾਲ ਰਲ ਕੇ ਇੱਕ ਵਰਚੁਅਲ ਸੀਰੀਜ਼ ਜਿਹੜਾ ਸ਼ੁਰੂ ਕਰ ਰਿਹਾ ਜਿਹਦੇ ਕਿਉਂਕਿ ਐਮਾਜ਼ੋਨ ਨੇ 3000 ਤੋਂ ਵੱਧ ਲੋਕ ਜਿਹੜੇ ਆ ਉਹ ਬੇਕਰਸਫੀਲਡ ਏਰੀਏ ਦੇ ਵਿੱਚ ਹਾਇਰ ਕਰਨੇ ਹੈਗੇ ਆ। ਸੋ ਵੱਖ-ਵੱਖ ਸੈਸ਼ਨਸ ਉਹ ਜਿਹੜੇ ਸ਼ੁਰੂ ਕਰਨ ਜਾ ਰਹੇ ਹੈਗੇ ਆ ਜੂਨ 17 ਅਤੇ ਜੂਨ 24 ਨੂੰ। ਸੋ ਜ਼ੂਮ ਈਵੈਂਟਸ ਇਹ ਹੋਣਗੀਆਂ ਅਤੇ ਪਹਿਲਾ ਸੈਸ਼ਨ ਜਿਹੜਾ ਹੈ ਉਹ 10 ਤੋਂ 11 ਵਜੇ ਤਾਈਂ ਅਤੇ ਦੂਜਾ ਸੈਸ਼ਨ 3 ਤੋਂ 4 ਵਜੇ ਤਾਈਂ। ਸੋ ਪਲੀਜ਼ ਜਿੰਨੇ ਵੀ ਬੇਕਰਸਫੀਲਡ ਏਰੀਏ 'ਚ ਆ ਜੇ ਕੋਈ ਐਮਾਜ਼ੋਨ ਦੇ ਲਈ ਜੋਬ ਕਰਨਾ ਚਾਹੁੰਦਾ ਆ ਸੋ ਉਹਨਾਂ ਨੇ 3000 ਤੋਂ ਵੱਧ ਲੋਕ ਹਾਇਰ ਕਰਨੇ ਆ ਪਰ ਬੇਕਰਸਫੀਲਡ ਕਮਿਊਨਿਟੀ ਕਾਲਜ ਦੇ ਕੋਲੈਬੋਰੇਸ਼ਨ ਦੇ ਨਾਲ। ਸੋ ਈਵੈਂਟਸ ਤੁਹਾਨੂੰ ਦੱਸ ਦਿੱਤੀਆਂ ਜੂਨ 17 ਅਤੇ ਜੂਨ 24 ਨੂੰ ਹੋਣੀਆਂ ਹੈਗੀਆਂ। ਹਰਜੋਤ ਸਿੰਘ ਤੁਸੀਂ ਕਿਹਾ ਜ਼ੂਮ ਦੇ ਉੱਤੇ ਹੋਣੀਆਂ ਜੀ ਹਾਂ ਜ਼ੂਮ 'ਤੇ ਹੋਣੀਆਂ। ਸੋ ਕੋਈ ਲਿੰਕ ਵਗੈਰਾ ਇਹਨਾਂ ਨੇ ਦੱਸਿਆ? ਉਹ ਕਮਿਊਨਿਟੀ ਕਾਲਜ ਵਾਲੇ ਸੈਟਅਪ ਕਰੂਗੇ ਮੇਰੇ ਖਿਆਲ ਨਾਲ ਬੇਕਰਸਫੀਲਡ 'ਤੇ। ਜੀ ਬੇਕਰਸਫੀਲਡ। ਸੋ ਉਹ ਆਪਾਂ ਕੀ ਕਰਾਂਗੇ ਉਹਨਾਂ ਦਾ ਜਿਹੜਾ ਇੱਕ ਕੈਰੀਅਰ ਐਜੂਕੇਸ਼ਨ ਡਾਇਰੈਕਟਰ ਐਂਥਨੀ ਕਾਰਡੋਵਾ ਆ ਉਹਨਾਂ ਨੇ ਦੱਸਿਆ। ਸੋ ਜਿਹੜੀ ਵੀ ਕੋਈ ਅਪਡੇਟ ਹੋਊਗੀ ਉਹ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਉਹਦੇ ਲਈ ਪ੍ਰੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਰਾਉਣੀ ਪਊਗੀ। ਜੇ ਲਿੰਕ ਦੀ ਜ਼ਰੂਰਤ ਆ ਤਾਂ ਆਪਾਂ ਬੇਕਰਸਫੀਲਡ ਦਾ ਜਿਹੜਾ ਕਮਿਊਨਿਟੀ ਕਾਲਜ ਦਾ ਲਿੰਕ ਆ ਉਹ ਆਪਾਂ ਫੇਸਬੁੱਕ 'ਤੇ ਸ਼ੇਅਰ ਕਰ ਦਿੰਦੇ ਹਾਂ। ਐਮਾਜ਼ੋਨ ਡੇ ਕਰਕੇ ਜਿਹੜਾ ਉਸ ਦਾ ਨਾਂ ਉਹਨਾਂ ਨੇ ਰੱਖਿਆ ਹੈਗਾ। ਜੀ ਜੀ ਅਤੇ ਇੱਕ ਆਪਣੇ ਜਿਹੜੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਇੱਕ ਤਾਂ ਤੁਸੀਂ ਜ਼ਰੂਰ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਉਸ ਨੂੰ ਸਬਸਕ੍ਰਾਈਬ ਕਰੋ ਅਤੇ ਦੱਸਦੇ ਜਾਈਏ ਵੀ ਆਉਂਦੇ ਸੋਮਵਾਰ ਤੋਂ ਪੰਜਾਬੀ ਰੇਡੀਓ USA ਦਾ ਜਿਹੜਾ ਅਪਡੇਟ ਅਮਰੀਕਾ ਸ਼ਾਮ ਦਾ ਪ੍ਰੋਗਰਾਮ ਆ ਉਸ ਦਾ ਸਮਾਂ 5:40 ਜਿਹੜਾ ਉਹ ਹੋਇਆ ਕਰੇਗਾ ਕੈਲੀਫੋਰਨੀਆ ਟਾਈਮ ਦੇ ਜਿਹੜਾ ਉਹ ਮੁਤਾਬਕ। ਫੇਸਬੁੱਕ ਅਤੇ YouTube ਦੇ ਉੱਤੇ ਵੀ ਇਸੇ ਹੀ ਸਮੇਂ ਦੇ ਉੱਤੇ ਜਿਹੜਾ ਨਾਲ ਦੇ ਨਾਲ ਲਾਈਵ ਹੋਇਆ ਕਰੇਗਾ ਅਤੇ ਰੇਡੀਓ ਦੇ ਉੱਤੇ ਵੀ ਜਿਹੜਾ ਉਹ ਇਕੱਠੇ ਹੀ ਸਾਰੇ ਥਾਵਾਂ ਦੇ ਉੱਤੇ ਇਕੱਠੇ ਹੀ ਜਿਹੜਾ ਲਾਈਵ ਹੋਇਆ ਕਰੇਗਾ। ਹਾਲ ਦੀ ਘੜੀ ਫੇਸਬੁੱਕ ਅਤੇ YouTube ਦੇ ਉੱਤੇ ਪਹਿਲੋਂ ਆਉਂਦਾ ਹੈ ਅਤੇ ਰੇਡੀਓ ਨੈਟਵਰਕ ਦੇ ਉੱਤੇ ਬਾਅਦ ਦੇ ਵਿੱਚ। ਸੋ ਸਮਾਂ ਸਾਰੇ ਥਾਂ ਦੇ ਉੱਤੇ ਇੱਕੋ ਥਾਂ 'ਤੇ ਇਕੱਠੇ ਕਰਕੇ 5:40 ਦੇ ਉੱਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਇਹ ਜਿਹੜਾ ਪ੍ਰੋਗਰਾਮ ਆ ਤੁਹਾਡੇ ਲਈ ਆਪਾਂ ਪੇਸ਼ ਜਿਹੜਾ ਕਰਿਆ ਕਰਾਂਗੇ ਅਪਡੇਟ ਅਮਰੀਕਾ। ਸੋ ਇਸ ਸਮੇਂ ਦੀ ਤਬਦੀਲੀ ਨੂੰ ਕਿਰਪਾ ਕਰਕੇ ਜ਼ਰੂਰ ਨੋਟ ਕਰ ਲਿਓ। ਆਉਂਦੇ ਸੋਮਵਾਰ ਤੋਂ ਯਾਨੀ ਕਿ ਆਪਾਂ 15 ਜੂਨ ਤੋਂ ਇਹ ਜਿਹੜੀ ਤਬਦੀਲੀ ਇਸ ਪ੍ਰੋਗਰਾਮ ਦੇ ਸਮੇਂ ਦੇ ਵਿੱਚ ਕਰ ਰਹੇ ਹਾਂ। ਜੀ ਸੋ ਸਾਡਾ ਸਮਾਂ ਵੀ ਜਿਹੜਾ ਸਮਾਪਤ ਆ ਜੀ ਬਿਲਕੁਲ ਜੀ ਸਮਾਪਤੀ ਵਾਲਾ। ਅਤੇ ਉਸ ਤੋਂ ਪਹਿਲਾਂ ਜਿਹੜਾ ਦੱਸ ਜਾਈਏ ਅੱਜ ਕੈਲੀਫੋਰਨੀਆ ਦੀ ਜਿਹੜੀ ਸੈਨੇਟ ਆ ਉਹਨਾਂ ਨੇ ਜਿਹੜੀ ਫਾਲ ਦੀ ਇਲੈਕਸ਼ਨ ਆ ਉਸ ਦੇ ਵਿੱਚ ਸਾਰਿਆਂ ਨੂੰ ਜਿਹੜੇ ਮੇਲ ਬੈਲਟਸ ਘੱਲਣ ਦੇ ਲਈ ਜਿਹੜਾ ਬਿੱਲ ਸੀਗਾ ਉਸ ਨੂੰ ਓਕੇ ਕਰ ਦਿੱਤਾ ਹੈਗਾ ਆ। 5 ਸੂਬੇ ਕੋਲੋਰਾਡੋ, ਹਵਾਈ, ਓਰੇਗਨ, ਵਾਸ਼ਿੰਗਟਨ, ਯੂਟਾ ਆਲਰੇਡੀ ਜਿਹੜੀਆਂ ਆਪਣੀਆਂ ਇਲੈਕਸ਼ਨਸ ਆ ਉਹ ਮੇਲ ਦੇ ਜ਼ਰੀਏ ਜਿਹੜੇ ਉਹ ਕਰਦੇ ਆ। ਉੱਥੇ ਕਹਿੰਦੇ ਵੀ ਜਿਹੜਾ ਇੱਕ ਰਾਮ ਰੌਲਾ ਖਾਸ ਕਰਕੇ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੇ ਜਿਹੜੇ ਸਾਥੀਆਂ ਦੇ ਵੱਲੋਂ ਪੈਂਦਾ ਆ ਵੀ ਬਹੁਤ ਜ਼ਿਆਦਾ ਫਰਾਡ ਹੁੰਦਾ। ਇਹਨਾਂ 5 ਸਟੇਟਾਂ ਦੇ ਵਿੱਚ ਚੱਲਦਾ ਆ ਰਿਹਾ। ਇੱਥੋਂ ਕਿਸੇ ਫਰਾਡ ਦੀਆਂ ਜਿਹੜੇ ਸਿਗਨੀਫਿਕੈਂਟ ਫਰਾਡ ਦੀ ਜਿਹੜੀ ਆ ਉਹ ਖਬਰ ਜਿਹੜੀ ਉਹ ਨਹੀਂ ਆਉਂਦੀ ਹੈਗੀ। ਸੋ ਕਹਿੰਦੇ ਵੀ ਆਲਰੇਡੀ ਕੈਲੀਫੋਰਨੀਆ ਦੇ ਜਿਹੜੇ ਮੈਜੋਰਟੀ ਵੋਟਰਸ ਆ 87% ਰਜਿਸਟਰਡ ਵੋਟਰ ਜਿਹੜੇ ਆ ਉਹਨਾਂ ਨੂੰ ਵੈਸੇ ਹੀ ਐਬਸੈਂਟੀ ਬੈਲਟ ਮੇਲ ਇਨ ਬੈਲਟ ਜਿਹੜਾ ਉਹ ਮਿਲਣਾ ਹੀ ਸੀਗਾ। ਅਤੇ ਹੁਣ ਜਿਹੜੀਆਂ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਬਾਕੀ ਜਿਹੜੇ ਵੋਟਰਸ ਆ ਉਹਨਾਂ ਨੂੰ ਵੀ ਜਿਹੜਾ ਹੁਣ ਮੇਲ ਇਨ ਬੈਲਟ ਜਿਹੜਾ ਉਹ ਮਿਲ ਜਾਵੇਗਾ। ਸੋ ਕਹਿੰਦੇ ਵੀ ਲਾਸ ਐਂਜਲਸ ਕਾਊਂਟੀ ਦੇ 4.3 ਮਿਲੀਅਨ ਰਜਿਸਟਰਡ ਜਿਹੜੇ ਵੋਟਰਸ ਹੈਗੇ ਆ ਉਹਨਾਂ ਨੂੰ ਵੀ ਮੇਲ ਇਨ ਬੈਲਟ ਜਿਹੜਾ ਹੋਊਗਾ। ਸੈਨੇਟ ਰਿਪਬਲਿਕਨਸ ਜਿਹੜੇ ਸੀਗੇ ਉਹਨਾਂ ਨੇ ਇਸ ਬਿੱਲ ਦਾ ਜਿਹੜਾ ਉਹ ਵਿਰੋਧ ਜਿਹੜਾ ਉਹ ਕੀਤਾ ਹੈਗਾ ਆ। ਅਤੇ ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕੀ ਹੁੰਦਾ ਆ। ਹੁਣ ਇਹ ਆ ਵੀ ਜੇ ਸਾਰਾ ਕੁਛ ਹੀ ਮੇਲ ਇਨ ਬੈਲਟ ਦੇ ਵਿੱਚ ਹੋਊਗਾ ਜੇ ਤਾਂ ਲੋਕ ਸਮੇਂ ਸਿਰ ਵਾਪਸ ਬੈਲਟ ਦੇ ਉੱਤੇ ਸਾਈਨ ਕਰਕੇ ਆਪਣੀ ਵੋਟ ਪਾ ਕੇ ਘੱਲ ਦਿੰਦੇ ਆ
ਫਿਰ ਤਾਂ ਕਾਊਂਟਿੰਗ ਦੇ ਵਿੱਚ ਆਸਾਨੀ ਜਿਹੜੀ ਉਹ ਹੋ ਸਕਦੀ ਆ। ਅਦਰਵਾਈਜ਼ ਜੇ ਸਾਰੇ ਮੁਲਕ ਦੇ ਵਿੱਚ ਜਾਂ ਸਾਰੇ ਸੂਬਿਆਂ ਦੇ ਵਿੱਚ ਜਿੱਦਾਂ ਹੁੰਦਾ ਆ ਤੇ ਕਿਹਾ ਜਾ ਰਿਹਾ, ਕਈ ਕਿਆਸ ਰਹੀਆਂ ਨੇ ਵੀ 1 ਜਾਂ 2 ਦਿਨ ਵੀ ਜਿਹੜੇ ਉਹ ਲੱਗ ਸਕਦੇ ਨੇ ਨਤੀਜੇ ਜਿਹੜੇ ਆ ਉਹ ਆਉਣ ਦੇ ਲਈ। ਉਧਰ ਜੋ ਬਾਇਡਨ ਨੇ ਬੜਾ ਤੱਤਾ ਜਿਹਾ ਬਿਆਨ ਇਸ ਦੇ ਬਾਬਤ ਦੇ ਛੱਡਿਆ। ਉਸਨੇ ਆਖਿਆ ਵੀ ਜੇ ਰਾਸ਼ਟਰਪਤੀ ਟਰੰਪ ਹਾਰਦੇ ਆ ਤੇ ਉੱਥੋਂ ਉਹ ਜਾਣ ਤੋਂ ਇਨਕਾਰੀ ਹੁੰਦੇ ਆ ਤੇ ਫਿਰ ਮਿਲਟਰੀ ਦੇ ਜਿਹੜਾ ਸਹਾਰਾ ਲਿਆ ਜਾ ਸਕਦਾ ਆ। ਉਹਨਾਂ ਨੇ ਕਿਹਾ ਵੀ ਬਸ਼ਰਤੇ ਜੇ ਉਹ ਜਿੱਤਦੇ ਨਹੀਂ, ਜੇ ਉਹ ਹਾਰਦੇ ਆ ਤੇ ਜੋ ਬਾਇਡਨ ਜੇ ਉਹ ਜਿੱਤਦਾ ਆ ਵੀ ਮਿਲਟਰੀ ਦਾ ਸਹਾਰਾ ਲਿਆ ਜਾ ਸਕਦਾ ਉਹਨਾਂ ਨੂੰ ਵਾਈਟ ਹਾਊਸ ਦੇ ਵਿੱਚੋਂ ਬਾਹਰ ਜਿਹੜਾ ਕਰਨ ਦੇ ਲਈ। ਸੋ ਇੱਦਾਂ ਦੀਆਂ ਚਰਚਾਵਾਂ ਵੀ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਨੇ। ਸਮਾਂ ਸਮਾਪਤ ਹੋਣ ਤੋਂ ਪਹਿਲਾਂ ਇੱਕ ਵਾਰੀ ਫਿਰ ਆਪਾਂ ਇੱਕ ਖਬਰ ਸਾਂਝੀ ਕਰਦੇ ਜਾਈਏ। ਜਿੱਦਾਂ ਸਿੱਖਾਂ ਨੇ ਕਰੋਨਾ ਵਾਇਰਸ ਦੇ ਦੌਰਾਨ ਪੂਰੀ ਦੁਨੀਆ ਦੇ ਵਿੱਚ ਜਿੱਦਾਂ ਵੀ ਸੇਵਾ ਕਰ ਸਕਦੇ ਸੀ, ਗੁਰੂ ਘਰਾਂ ਨੇ ਇੰਡੀਵਿਜੂਅਲ ਲੈਵਲ 'ਤੇ ਫੇਸ ਮਾਸਕ, ਲੰਗਰਾਂ ਦੀ ਸੇਵਾ ਜਿਹੜੀ ਪੂਰੀ ਤਰ੍ਹਾਂ ਕੀਤੀ ਹੈਗੀ ਆ। ਅਤੇ ਅੱਜ ਖਬਰ ਆ ਰਹੀ ਹੈ, ਕਹਿੰਦੇ ਪਈ ਨਿਊਯਾਰਕ ਦੇ ਵਿੱਚ ਅਤੇ ਹੋਰ ਥਾਵਾਂ 'ਤੇ ਵੀ ਜਿੱਥੇ ਬਲੈਕ ਲਾਈਵਜ਼ ਮੈਟਰ ਵਾਲੇ ਪ੍ਰੋਟੈਸਟ ਕਰ ਰਹੇ ਸੀ, ਉਹਨਾਂ ਨੂੰ ਵੀ ਜਿਹੜਾ ਆ ਹੌਟ ਫੂਡ ਜਿਹੜਾ ਆ ਸਿੱਖਾਂ ਵੱਲੋਂ ਦਿੱਤਾ ਗਿਆ ਹੈਗਾ। ਕਹਿੰਦੇ ਪਈ ਸਿੱਖ ਜਿਹੜੇ ਹੈਗੇ ਆ, ਚਾਹੇ ਖੁਸ਼ੀ ਦਾ ਟਾਈਮ ਆ, ਚਾਹੇ ਕੋਈ ਕਿਸੇ ਤਰ੍ਹਾਂ ਦਾ ਦੁੱਖ ਵਾਲਾ ਟਾਈਮ ਹੈਗਾ ਆ, ਹਰ ਇੱਕ ਨੂੰ ਜਿਹੜਾ ਪਿਆਰ ਕਰਦੇ ਹੈਗੇ ਆ। ਚਾਹੇ ਉਹ ਨੈਚੁਰਲ ਕਲੈਮਿਟੀ ਹੋਵੇ, ਪੋਲੀਟੀਕਲ ਅਨਰੈਸਟ ਹੋਵੇ, ਕੇਓਸ ਹੋਵੇ, ਫੂਡ ਸ਼ਾਰਟੇਜ, ਪ੍ਰੋਟੈਸਟ ਹੋਣ, ਸਿੱਖ ਹਮੇਸ਼ਾ ਜਿਹੜੇ ਆ ਸਭ ਤੋਂ ਅੱਗੇ ਰਹਿੰਦੇ ਆ। ਸੋ ਨਿਊਯਾਰਕ ਦੇ ਵਿੱਚ ਉਹਨਾਂ ਨੇ ਇਹ ਜਿਹੜੀਆਂ ਸੇਵਾਵਾਂ ਆ ਜਿੰਨੇ ਵੀ ਉੱਥੇ ਮੁਜ਼ਾਹਰਾ ਕਰਦੇ ਸੀ ਉਹਨਾਂ ਨੂੰ ਆਪਣੀਆਂ ਦਿੱਤੀਆਂ। ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇਹ ਸਮਾਪਤ ਹੈਗਾ ਆ ਅਤੇ ਆਪਾਂ ਮਿਲਾਂਗੇ ਆਪਣਾ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਅਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।